ਇੱਕ ਦਿਨ ਇਹਨਾਂ ਨੇ 2 ਮੁੰਡੇ ਫੜ ਲਏ, ਉਹ ਉਦਨ ਛੱਡਦੇ, ਫਿਰ ਇੱਕ ਮੁੰਡਾ ਫੇਰ ਫੜ ਲਿਆ, ਫਿਰ ਉਹ ਵੀ ਛੱਡਦਾ, ਫਿਰ ਉਸ ਤੋਂ ਬਾਅਦ ਮੱਲੇ ਫਿਰ 2 ਮੁੰਡੇ ਕੱਲ ਇਹਨਾਂ ਨੇ ਪੇਸ਼ ਕਰੇ 2 ਮੁੰਡੇ ਪਰਸੋਂ ਚੱਕੇ ਦੀ। ਫਿਰ ਉਸੇ ਕਰਕੇ ਫਿਰ ਦੁਬਾਰਾ ਕਾਲ ਦੀ ਹੈ ਵੀ ਬਾਰ-ਬਾਰ ਤੁਸੀਂ ਇਹ ਜੀ परिस्थिति क्यों मतलब क्रिएट करते हो। पर्चा बनाया मंड के ऊपर और पर्चा बना रहे हैं न्याणे के ऊपर, यो कोई तुक नहीं बनती है, ठीक है नहीं बात। हम तो यही कह रहे भी भाई मंड पर पर्चा करो, मंड के छोकरे पर पर्चा करो और हमारे न्याणे नूं रिहा करो। नौजवानों के तो मुकदमे दर्ज कर दिते गए, मंड ते फिर मुकदमा आखिर अजे तक दर्ज क्यों नहीं होया जी? सह है सरकार दी भी हाँ भाई तुसी जाके गुरुद्वारे जाके खलारा पाओ, ਆਪਾਂ ਸਾਂਭ ਲਾਂਗੇ, ਇਹ ਕੰਮ ਹੈ। ਫਿਰ ਮੰਡ ਵਰਗੇ ਜਿਹੜੇ ਲੋਕ ਹੈ, ਕੀ ਲੱਗਦਾ ਫਿਰ ਹਰਿਆਣੇ ਦੇ ਵਿੱਚ ਸਿੱਖ ਵਰਸਸ ਹਿੰਦੂ ਬਣਾਉਣਾ ਚਾਹੁੰਦੇ ਆ ਜੀ? मंड का यहाँ कोई लेगा देगा है नहीं, ठीक है नहीं, ना कभी मैंने कोई ऐसी कोई बात सुनी थी, जो तो उसी दिन ही उजागर होया है भी मंड ऐसा बंदा है जो सिखा के खिलाफ बोला है। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਤਾਂ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਦੇ ਵਿੱਚ ਸੰਗਤ ਦੇ ਵੱਲੋਂ ਹਾਈਵੇ ਦਾ ਘਿਰਾਓ ਕਰਨ ਵਾਸਤੇ ਚਾਲਾ ਪਾ ਦਿੱਤਾ ਗਿਆ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜਾ ਪੰਜੋਖੜਾ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਘਟਨਾਕ੍ਰਮ ਵਾਪਰਿਆ ਸੀ, ਇਸੇ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਈਵੇ ਘਿਰਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਤਕਰੀਬਨ 4 ਦੇ ਕਰੀਬ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ। ਤਾਂ ਇਸੇ ਨੂੰ ਲੈ ਕੇ ਨਵਦੀਪ ਸਿੰਘ ਜਲਵੇੜਾ ਦੇ ਬਾਪੂ ਸਾਡੇ ਨਾਲ ਗੱਲਬਾਤ ਕਰਦੇ। ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਆਖਰ ਕੀ ਉਦੇਸ਼ ਹੈ ਜੀ, ਕੀ ਮੰਤਵ ਲੈ ਕੇ ਚੱਲ ਰਹੇ ਹੋ? देखो मंथन कुछ नहीं, हली कमेटी ने झिंडा साहब ने जो हरियाणा गुरुद्वारा कमेटी आ उन्होंने कॉल दी आ भी ਆਪਾਂ ने जग्गी सिटी सेंटर घेरना है, ठीक है, वहाँ चले हैं। उसके बाद क्या फैसला होगा, फिर कमेटी वहाँ थी, प्रशासन आवा, फिर कमेटी के क्या बात हुआ, उसके बाद देखेंगे। कितनी दूरी पे है जी जग्गी सिटी सेंटर? जग्गी सिटी सेंटर तो यहाँ से भाई 6 किलोमीटर है। ਤਾਂ ਉਦੋਂ ਤੱਕ ਘਿਰਾਓ ਰਹੇਗਾ ਜੀ ਜਦੋਂ ਤੱਕ ਨੌਜਵਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ? हाँ बिल्कुल, ये तो देखो कमेटी का फैसला आ भी मैंने पहले भी कहा आ भी भाई जौन से न्याणे अंदर उन्होंने रिहा कराया जा और मंड के छोकरे पर पर्चा होवा, जिन्होंने देखो सारी वीडियो सामने पड़ी है। इतनी देर उस छोकरे के ऊपर गड्डी चढ़ाएगा रखी आ, बिल्कुल पहला गड्डी एन शांति दे जहरी थी, वो भी वीडियो है आ, और फिर उन्हें गड्डी की रेस देगा 2-3 मोटरसाइकिल तोड़े और उस छोकरे के ऊपर गड्डी चढ़ गई। देखो पर्चा बनाया मंड के ऊपर और पर्चा बना रहे हैं न्याणे के ऊपर, यो कोई तुक नहीं बनती है, ठीक है नहीं बात। हम तो यही कह रहे भी भाई मंड पर पर्चा करो, मंड के छोकरे पर पर्चा करो और हमारे न्याणे नूं रिहा करो। कि नौजवानों के तो मुकदमे दर्ज कर दिते गए, मंड ते फिर मुकदमा आखिर अजे तक दर्ज क्यों नहीं होया जी? हाँ बिल्कुल नहीं होया, ये भी नहीं सानू पता भी मंड ते पर्चा दर्ज क्यों नहीं होया भाई हुण तक। इसका मतलब फिर सारी सह है सरकार दी भी हाँ भाई तुसी जाके गुरुद्वारे जाके खलारा पाओ, ਆਪਾਂ ਸਾਂਭ ਲਾਂਗੇ, ਇਹ ਕੰਮ ਹੈ। ਫਿਰ ਝਿੰਡਾ ਸਾਹਿਬ ਹਰਿਆਣਾ ਕਮੇਟੀ ਦੇ ਪ੍ਰਧਾਨ ਹੈ, ਵੱਡੀ ਪਾਵਰ ਹੈ, ਵੱਡੀਆਂ ਸਿੱਖ ਸੰਗਤਾਂ ਉਹਨਾਂ ਦੇ ਨਾਲ ਆ। ਕੀ ਲੱਗਦਾ ਕਿ ਫਿਰ ਝਿੰਡਾ ਸਾਹਿਬ ਦੀ ਅਜੇ ਤੱਕ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਰਤਾਲਾਪ ਹੋ ਨਹੀਂ ਸਕਿਆ ਜੀ? ਪਹਿਲਾਂ ਹੋਈ ਹੈ, 2-4 ਵਾਰ ਗੱਲ ਹੋਈ ਹੈ, ਪਰ ਉਹਨਾਂ ਨੇ ਬਿਲਕੁਲ ਵੀ ਮੱਲੇ ਕੋਈ ਆਸ਼ਵਾਸਨ ਚੰਗੀ ਤਰ੍ਹਾਂ ਨਹੀਂ ਦਿਆ। ਇੱਕ ਦਿਨ ਇਹਨਾਂ ਨੇ 2 ਮੁੰਡੇ ਫੜ ਲਏ, ਉਹ ਉਦਨ ਛੱਡਦੇ, ਫਿਰ ਇੱਕ ਮੁੰਡਾ ਫੇਰ ਫੜ ਲਿਆ, ਫਿਰ ਉਹ ਵੀ ਛੱਡਦਾ, ਫਿਰ ਉਸ ਤੋਂ ਬਾਅਦ ਮੱਲੇ ਫਿਰ 2 ਮੁੰਡੇ ਕੱਲ ਇਹਨਾਂ ਨੇ ਪੇਸ਼ ਕਰੇ 2 ਮੁੰਡੇ ਪਰਸੋਂ ਚੱਕੇ ਦੀ। ਫਿਰ ਉਸੇ ਕਰਕੇ ਫਿਰ ਦੁਬਾਰਾ ਕਾਲ ਦੀ ਹੈ ਵੀ ਬਾਰ-ਬਾਰ ਤੁਸੀਂ ਇਹ ਜੀ परिस्थिति क्यों मतलब क्रिएट करते हो ਵੀ ਤੁਸੀਂ ਜੇ ਗੱਲਬਾਤ ਕਰਨੀ ਹੈ ਚੰਗੀ ਤਰ੍ਹਾਂ ਇੱਕ ਵਾਰੀ ਕਰ ਲਓ ਵਧੀਆ ਤਰੀਕੇ ਨਾਲ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਨਹੀਂ ਕਰਨਾ ਚਾਹੁੰਦੇ ਹੋ। ਸਰਦਾਰ ਸਾਹਿਬ, ਤੁਸੀਂ ਵੀ ਇਸੇ ਇਲਾਕੇ ਦੇ ਨਾਲ ਸੰਬੰਧਿਤ ਹੋ, ਮੈਨੂੰ ਲੱਗਦਾ ਵੀ ਇਲਾਕੇ ਦੇ ਵਿੱਚ ਪਹਿਲੀ ਵਾਰ ਇਦਾਂ ਦੀ ਕੋਈ ਮੰਦਭਾਗੀ ਘਟਨਾ ਵਾਪਰੀ ਆ। ਕੀ ਲੱਗਦਾ ਕਿ ਜਿਹੜਾ ਮੰਡ ਆਇਆ ਇੱਥੇ ਉਹਦੇ ਨਾਲ ਸਿਕਿਉਰਿਟੀ ਸੀ ਜਾਂ ਜੋ ਕੁਝ ਉਹਨੇ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਕੀਤਾ, ਇਹ ਸਾਰਾ ਪੂਰੇ ਦੀ ਗੱਲ ਹੈ, ਇਹ ਸਾਰਾ ਪਲੈਨਿੰਗ ਤਹਿਤ ਹੋਇਆ ਜੀ? ਮੰਨ ਲਓ ਸੰਡੇ ਨੂੰ ਵੀ ਜਿੱਥੇ ਇੱਥੇ ਭੀੜ ਆਉਂਦੀ ਹੈ ਨਾ ਤੇ ਮੱਲੇ ਉਧਰ ਸਿਕਿਉਰਿਟੀ ਖੜੀ ਹੁੰਦੀ ਹੈ ਵੀ ਭਾਈ ਇੱਧਰ ਮੋਟਰਸਾਈਕਲ ਜਾਣ ਦਾ ਵੀ ਰਸਤਾ ਨਹੀਂ, ਸਿਰਫ ਸੰਡੇ ਦੀ ਗੱਲ ਹੈ, ਐਤਵਾਰ ਦੀ।
ਉਹ ਤਾਂ ਉਸ ਦਿਨ ਤਾਂ ਮੰਨ ਲਏ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਉਹ ਦਿਹਾੜਾ ਸੀਗਾ, ਇਸ ਕਰਕੇ ਉਰੇ ਬਹੁਤ ਭੀੜ ਤੀ, ਇਸ ਕਰਕੇ ਉਹਨੂੰ ਰੋਕਿਆ ਵੀ ਗਿਆ, ਪਰ ਨਾ ਉਹਨਾਂ ਨੇ ਕੋਈ ਪਰਵਾਹ ਨਹੀਂ ਸਮਝੀ। ਪਰ ਹਮੇ ਤਾਂ ਕਹਿ ਰਹੇ ਭਾਈ ਆਏ ਆ, ਆਦਰ ਸਤਿਕਾਰ ਗੱਲ ਮੱਥਾ ਟੇਕੋ, ਆਪਣੇ ਆਪਣੇ ਘਰਾਂ ਜਾਓ, ठीक है नहीं। और चिंडा साहब ने भी ये बात कही थी भाई तू आंदा मानू बतांदा, हम तेरा ऐन आदर सम्मान भी करते और तेनू मत्था भी टिकाते, पर इस तरह नहीं ना। हमारे यहाँ तो बहुत शांतिपूर्ण लोग हैं, कोई बिल्कुल भी ना हम कभी हिंदू के खिलाफ, ना कभी हम मुसलमान के खिलाफ, ना किसी पंथ के खिलाफ अज तक बोलिया हमारा कोई भी, चाहे सिख ले लो, चाहे एजे मतलब जो भी दाढ़ी केस रखे हुए ने, मुंडे ने दाढ़ियाँ रखी हुई, केस नहीं रखे हुए, वो भी कोई मुंडा अज तक मतलब किसी भी पंथ के खिलाफ नहीं बोलिया है। ये पता नहीं क्यों मतलब पंथ के खिलाफ बोलते हैं, यही समझ है बस थोड़ी जी भी भाई ना बोलो, सबनों एक समान समझो, और देखो हुण की बनता है। ਮੰਡ ਵਰਗੇ ਜਿਹੜੇ ਲੋਕ ਹੈ, ਕੀ ਲੱਗਦਾ ਫਿਰ ਹਰਿਆਣੇ ਦੇ ਵਿੱਚ ਸਿੱਖ ਵਰਸਸ ਹਿੰਦੂ ਬਣਾਉਣਾ ਚਾਹੁੰਦੇ ਆ जी? देखो मेरी सुन बात, मंड का यहाँ कोई लेगा देगा है नहीं, ठीक है नहीं, ना कभी मैंने कोई ऐसी कोई बात सुनी थी, जो तो उसी दिन ही उजागर होया या कि मंड ऐसा बंदा है जो सिखा के खिलाफ बोल रहा है। बोलना नहीं चाहिए किसी भी पंथ के खिलाफ, ठीक है, अपने अपने धर्म को सारे प्यार करो और बहुत वधिया तरीके से रहो। इस करके आप भी किसी भी पंथ के खिलाफ नहीं ना आप बोले कभी अत्ता ही कभी भी अपन ना कभी हिंदू को गलत कहा, क्योंकि हिंदू भी हमारे भाई हैं, मुसलमान भी, ईसाई भी हैं, होर भी हैं, बहुत पंथ हैं, सबनों अपना अपना पंथ बड़ी अच्छी तरह मनना चाहिए और उसनों सजदा करना चाहिए। ਨਵਦੀਪ ਸਿੰਘ ਵਾਟਰ ਕੈਨਨ ਜਲਬੇੜਾ ਨੇ ਉਹਨਾਂ ਦੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਖਾਸ ਤੌਰ ਤੇ ਤਸਵੀਰਾਂ ਦਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਜਾਂ ਜਿਹੜੀਆਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਾ ਪੰਜੋਖੜਾ ਸਾਹਿਬ ਇਕੱਤਰ ਹੋਈਆਂ ਨੇ, ਉਹਨਾਂ ਦੇ ਵੱਲੋਂ ਮੁੱਖ ਹਾਈਵੇ ਨੂੰ ਚਾਲਾ ਪਾਇਆ ਜਾ ਰਿਹਾ ਹੈ। ਤੇ ਅੱਜ ਦੀਆਂ ਤਸਵੀਰਾਂ ਗੁਰਦੁਆਰਾ ਪੰਜੋਖੜਾ ਸਾਹਿਬ ਦੀਆਂ ਨੇ, ਕਿਉਂਕਿ ਉਹਨਾਂ ਜਿਹੜੀਆਂ ਵੀ ਸੰਗਤਾਂ ਗੁਰਦੁਆਰਾ ਪੰਜੋਖੜਾ ਸਾਹਿਬ ਤੋਂ ਚੱਲ ਕੇ ਹਾਈਵੇ ਨੂੰ ਜਾ ਰਹੀਆਂ ਨੇ, ਉਹਨਾਂ ਦਾ ਵੱਡਾ ਸ਼ਿਕਵਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਮੁਕੱਦਮੇ ਦਰਜ ਕਰ ਦਿੱਤੇ ਗਏ ਨੇ, ਪੁਲਿਸ ਦੇ ਵੱਲੋਂ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਤੇ ਖਾਸ ਤੌਰ ਤੇ ਇਸ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਗੁਰਸਿਮਰਨ ਮੰਡ ਹੈ, ਉਹਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਅਜੇ ਤੱਕ ਅਮਲ ਦੇ ਵਿੱਚ ਨਹੀਂ ਲੈਂਦੀ ਗਈ। ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਸੰਜੀਦਾ ਮਾਮਲੇ ਦਾ ਨਿਪਟਾਰਾ ਹੁੰਦਾ ਹੈ, ਜਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਤੋਂ ਚੱਲੀਆਂ ਹੋਈਆਂ ਨੇ।